CNN ਨੇ ਰਿਪੋਰਟ ਕਰ ਰਿਹਾ ਵੀ ਈਰਾਨ ਦਾ ਨੇਵਲ ਸ਼ਿਪਸ ਤੇ ਹੋਰ ਮਾਈਨ ਲੇਅਰਸ ਜੋ ਸਟੇਟ ਆਫ ਹਾਰਮੋਜ਼ ਆ ਉੱਥੇ USA ਵੱਲੋਂ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਤੇ ਕਹਿੰਦੇ ਵੀ ਮਾਈਨਸ ਵਿਛਾ ਰਹੇ ਸੀ ਇਰਾਨੀਅਨਸ ਜੋ ਸਟੇਟ ਆਫ ਹਾਰਮੋਜ਼ ਹੈਗੀ ਆ ਤਾਂ ਕਿ ਉੱਥੋਂ ਸ਼ਿਪ ਲੰਘ ਨਾ ਸਕਣ। ਪੈਂਟਾਗਨ ਨੇ ਹੁਣ ਇਹ ਕਿਹਾ ਹੈ, ਪਹਿਲੀ ਵਾਰੀ ਮੰਨਿਆ ਵੀ 140 ਦੇ ਕਰੀਬ US ਦੇ ਜਿਹੜੇ ਸਰਵਿਸ ਮੈਂਬਰਸ ਆ ਉਹ ਬੁਰੀ ਤਰ੍ਹਾਂ ਫੱਟੜ ਹੋਏ ਆ ਜਦ ਤੋਂ ਜੰਗ ਲੱਗੀ ਹੋਈ ਹੈਗੀ ਆ। 7 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ 16 ਮਾਈਨ ਲੇਅਰਸ ਨੂੰ ਕਲੀਅਰ ਕੀਤਾ ਹੈਗਾ ਸਟੇਟ ਆਫ ਹਾਰਮੋਜ਼ ਦੇ ਵਿੱਚ ਜੋ ਅਮਰੀਕਾ ਵੱਲੋਂ। ਸੋ ਈਰਾਨ ਦੇ ਵਿੱਚ ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿੱਥੋਂ ਸਭ ਤੋਂ ਜ਼ਿਆਦਾ ਤੇਲ ਲੰਘਦਾ ਦੁਨੀਆ ਦਾ, ਉਹ ਮੇਨ ਇੰਪੋਰਟੈਂਟ ਰਾਊਟ ਆ। ਤੇ ਜੇ ਉੱਥੇ ਇਹ ਜੋ ਇਸ ਟਾਈਮ ਰੁਕਿਆ ਪਿਆ ਕੰਮ ਆ ਉਹ ਤੁਰ ਪਊਗਾ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਉਹ ਆ ਸਕਦੀ ਆ। ਲੋਕਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਹ ਉਸ ਬਾਬਤ ਜਿਹੜਾ ਉਹ ਜ਼ਰੂਰ ਮਿਲ ਸਕਦਾ ਹੈਗਾ ਆ। ਪਰ ਹੁਣ ਇਹ ਦੇਖਣਾ ਹੋਊਗਾ ਵੀ ਈਰਾਨ ਜੋ ਲਗਾਤਾਰ ਦਾਅਵੇ ਕਰਦਾ ਆ ਰਿਹਾ ਹੈ ਉੱਥੇ ਵੀ ਭਾਈ ਜੇ ਉੱਧਰੋਂ ਕੋਈ ਲੰਘੇ ਤਾਂ ਅਸੀਂ ਉਹਨਾਂ ਸ਼ਿਪਸ ਨੂੰ ਅੱਗ ਲਾ ਦੇਵਾਂਗੇ, ਉਹਨਾਂ ਨੂੰ ਨਸ਼ਟ ਜਿਹੜਾ ਉਹ ਕਰਾਂਗੇ। ਉਹਦੇ ਵਿੱਚ ਕਿੰਨੀ ਕੁ ਅੱਗੇ ਜਿਹੜੀ ਉਹ ਗੱਲ ਜਿਹੜੀ ਉਹ ਬਣੇਗੀ। ਤੇ ਇਹ ਹੁਣ ਦੇਖਣਾ ਹੋਊਗਾ ਵੀ ਕੀ ਅਮਰੀਕਾ ਵਾਕਿਆ ਹੀ ਉੱਥੇ ਸੁਰੱਖਿਆ ਪ੍ਰਦਾਨ ਕਰ ਸਕੂਗਾ ਬਾਕੀ ਜਿਹੜੇ ਸ਼ਿਪਸ ਆ, ਆਇਲ ਟੈਂਕਰਸ ਆ, ਉਹਨਾਂ ਨੂੰ ਉੱਥੋਂ ਲੰਘਣ ਦੇ ਲਈ। ਸੋ ਇਹ ਗੱਲ ਬਿਲਕੁਲ ਦਰੁਸਤ ਆ ਹਰਜੋਤ ਸਿੰਘ ਜੀ ਵੀ ਇੱਥੇ ਕਾਫੀ ਜ਼ਿਆਦਾ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਭੁਲੇਖੇ ਦੇ ਵਿੱਚ ਵੀ ਰੱਖਿਆ ਜਾ ਰਿਹਾ ਵੀ ਅਮਰੀਕਾ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਨੋ ਡਾਊਟ ਪੈਟਰੀਓਟਿਜ਼ਮ ਜਿਹੜੀ ਆ ਉਹ ਹੈਗੀ ਆ, ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਵੀ ਹੈਗੀ ਆ, ਪਰ ਰਿਐਲਿਟੀ ਜਿਹੜੀ ਆ ਉਹ ਵੀ ਖਾਸੀ ਜਿਹੜੀ ਇਸ ਟਾਈਮ ਥੋੜ੍ਹੀ ਜਿਹੀ ਕਹਿ ਲਓ ਵੀ ਕੌੜੀ ਜਿਹੜੀ ਉਹ ਨਜ਼ਰ ਆ ਰਹੀ ਆ। ਨੁਕਸਾਨ ਇਹਨਾਂ ਦਾ ਬੇਸਿਸ ਦੇ ਉੱਤੇ ਖਾਸਾ ਜਿਹੜਾ ਹੋਇਆ, ਜਿੱਦਾਂ ਅੱਜ ਦੀ ਰਿਪੋਰਟਿੰਗ ਦੇ ਵਿੱਚ 140 ਜਿਹੜੇ ਸਰਵਿਸ ਮੈਂਬਰ ਆ ਉਹਨਾਂ ਦੇ ਫੱਟੜ ਹੋਣ ਦੀ ਰਿਪੋਰਟ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹ ਮਿਲੀ ਹੈਗੀ ਆ। ਉਧਰ ਨਾਰਥ ਕੋਰੀਆ ਜੋ ਕਿ ਨਿਊਕਲੀਅਰ ਮਿਜ਼ਾਈਲ ਵਾਲਾ ਮੁਲਕ ਆ, ਉਹਨਾਂ ਦੇ ਨੇ ਬਿਆਨ ਜਿਹੜਾ ਉਹ ਦਿੱਤਾ ਵੀ ਕਹਿੰਦੇ ਵੀ ਜਿਹੜੇ ਨਵਾਂ ਬਣਿਆ ਈਰਾਨ ਦਾ ਨਵਾਂ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨਾਈ ਦਾ ਜਿਹੜਾ ਮੁੰਡਾ ਆਪਣਾ ਮੋਜਤਬਾ ਖਮੇਨਾਈ, ਉਸ ਨੂੰ ਜਿਹੜਾ ਲੀਡਰ ਬਣਾਇਆ ਆ ਉਹ ਉਸ ਦੀ ਪ੍ਰੋੜਤਾ ਜਿਹੜਾ ਉਹ ਕਰਦਾ ਹੈ, ਉਹਨਾਂ ਦਾ ਸਮਰਥਨ ਇਸ ਦੇ ਵਿੱਚ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਨਾਰਥ ਕੋਰੀਆ ਵੈਸੇ ਕਈ ਜਾਣੇ ਤਾਂ ਕਹਿਣਗੇ ਨਾ ਤਿੰਨਾਂ 'ਚ ਨਾ 13 'ਚ, ਪਰ ਉਹ ਇਸ ਮਾਮਲੇ ਦੇ ਵਿੱਚ ਡੈਫੀਨੇਟਲੀ ਆਪਣੀ ਜਿਹੜੀ ਆ ਦਖਲ ਅੰਦਾਜ਼ੀ ਜਿਹੜੀ ਉਹ ਜ਼ਰੂਰ ਕਰ ਰਿਹਾ ਹੈਗਾ ਆ। ਓਵਰਆਲ ਜੇ ਦੁਨੀਆ 'ਚ ਦੇਖਿਆ ਜਾਵੇ ਤਾਂ ਈਰਾਨ ਦੇ ਨਾਲ ਕੁਛ ਕੁ ਮੁਲਕਾਂ ਨੂੰ ਛੱਡ ਕੇ ਕੋਈ ਬਾੜੇ ਜਾੜੇ ਨਾਲ ਜਿਹੜੇ ਉਹ ਨਹੀਂ ਖੜ ਰਹੇ ਹੈਗੇ, ਜਿਨ੍ਹਾਂ 'ਚ ਨਾਰਥ ਕੋਰੀਆ, ਚਾਈਨਾ ਤੇ ਰਸ਼ੀਆ ਲੁਕਵੇਂ ਤੌਰ ਦੇ ਉੱਤੇ ਉਹਨਾਂ ਦੀ ਮਦਦ ਦੇ ਵਿੱਚ ਆਏ ਹੋਏ ਨੇ।